दर्शकों फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਕੁਲਦੀਪ ਸਿੰਘ ਜੀ ਦੀ ਲੰਡਨ ਯੂਕੇ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ ਅਤੇ ਪੰਥਕ ਚੈਨਲ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਆਪ ਸਭ ਵੀਰਾਂ ਭੈਣਾਂ ਨੂੰ ਖਾਲਸੇ ਦੇ ਪ੍ਰਗਟ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਮਾਲਕ ਮੇਰੇ ਚੋਲ ਜੀ ਪ੍ਰੀਤਮ ਗੁਰੂ गोबिंद सिंह जी साहब ने खालसे ਨੂੰ परमात्मा ਦੀ ਮੌਜ ਭਾਵ ਇੱਛਾ ਅਨੁਸਾਰ ਪ੍ਰਗਟ ਕੀਤਾ ਹੈ। ਪ੍ਰਗਟਿਓ ਖਾਲਸਾ परमात्मा की मौज। ਸੋ ਇਹ ਦਿਨ ਦਫ਼ਤਰੀ ਤੌਰ ਤੇ ਖਾਲਸਾ ਪ੍ਰਗਟ ਦਿਵਸ ਹੈ। ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਦਿਨ ਨੂੰ ਸਥਾਪਨਾ ਦਿਵਸ ਜਾਂ ਜਨਮ ਦਿਵਸ ਜਾਂ ਸਾਜਨਾ ਦਿਵਸ ਨਹੀਂ ਬਲਕਿ ਸਹੀ ਸ਼ਬਦਾਂ ਵਿੱਚ ਪ੍ਰਗਟ ਦਿਵਸ ਵਜੋਂ ਮਨਾਇਆ ਅਤੇ ਜਾਣਿਆ ਜਾਵੇ। ਬਹੁਤੇ ਵੀਰ ਭੈਣਾਂ ਨੇ ਕਹਿਣਾ ਹੈ ਕਿ ਕੋਈ ਫਰਕ ਨਹੀਂ ਪੈਂਦਾ, ਪਰ ਮੇਰੀ ਛੋਟੀ ਮੱਤ ਅਨੁਸਾਰ ਬਹੁਤ ਫਰਕ ਪੈਂਦਾ ਹੈ। ਦੂਸਰੀ ਗੱਲ ਤੇ ਮੈਂ ਆਵਾਂ ਤਾਂ ਕੈਨੇਡਾ ਦੀ ਪ੍ਰਧਾਨ ਮੰਤਰੀ ਸਤਿਕਾਰਯੋਗ ਜਸਟਿਨ ਟਰੂਡੋ ਨੇ ਖਾਲਸੇ ਨਾਲ ਦੋਸਤੀ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਖਾਲਸਾ ਇਸ ਦੋਸਤੀ ਨੂੰ ਕਾਇਮ ਰੱਖਣ ਲਈ ਸਦਾ ਤਿਆਰ-ਬਰ ਤਿਆਰ ਰਹੇਗਾ। ਖਾਲਸੇ ਦਾ ਰਾਜ ਆਉਣ ਤੋਂ ਬਾਅਦ ਅਸੀਂ ਦੋਸਤੀ ਨੂੰ ਗੂੜਾ ਰੰਗ ਦੇਣ ਲਈ ਪੂਰਾ ਤਾਣ ਲਾਵਾਂਗੇ। ਟਰੂਡੋ ਸਾਹਿਬ ਨੇ ਇਹ ਵੀ ਕਿਹਾ ਕਿ ਸਾਡੀ ਸੋਚ ਖਾਲਸੇ ਦੇ ਅਸੂਲਾਂ ਨਾਲ ਮੇਲ ਖਾਂਦੀ ਹੈ, ਸੋ ਮੁਬਾਰਕ। ਪਰਮਾਤਮਾ ਕਰੇ ਖਾਲਸਾ ਆਪਣੀ ਡਿਪਲੋਮੈਸੀ ਅਤੇ ਦੋਸਤੀ ਇਸੇ ਤਰ੍ਹਾਂ ਵਧਾਉਂਦਾ ਰਹੇ। ਤੀਸਰੀ ਗੱਲ ਕਰਾਂ ਤਾਂ ਟੀਵੀ 84 ਨੂੰ ਪੰਥਕ ਚੈਨਲ ਦਾ ਮਾਣ ਮਿਲਣ ਲਈ ਆਪ ਨੂੰ ਵਧਾਈ। ਪੰਥਕ ਚੈਨਲ ਦਾ ਮਤਲਬ ਹੈ ਕਿ ਹੁਣ ਇਹ ਚੈਨਲ ਪੰਥ ਦਾ ਹੋ ਗਿਆ, ਭਾਵੇਂ ਮੈਂ ਤਾਂ ਪਹਿਲਾਂ ਹੀ ਇਸ ਨੂੰ ਖਾਲਿਸਤਾਨ ਦਾ ਪਹਿਲਾ ਚੈਨਲ ਕਹਿੰਦਾ ਰਿਹਾ। ਇਸ ਚੈਨਲ ਦੀ ਦੇਖ-ਰੇਖ ਖਾਲਸਾ ਪੰਥ ਕਰੇਗਾ, ਤੁਹਾਨੂੰ ਹੁਣ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ। ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸਾਰੇ ਗੁਰਦੁਆਰਾ ਕਮੇਟੀਆਂ, ਬਿਜ਼ਨਸਮੈਨ ਅਤੇ ਆਮ ਲੋਕ ਵੱਧ ਚੜ ਕੇ ਦਸਵੰਧ ਪੰਥਕ ਚੈਨਲ ਨੂੰ ਚਲਾਉਣ ਲਈ ਦੇਣ। ਬਾਕੀ ਮੈਨੂੰ ਲਿਖਣ ਦਾ ਬਹੁਤਾ ਸਮਾਂ ਨਹੀਂ ਮਿਲਦਾ। ਪਰਿਵਾਰਕ ਰੁਝੇਵਿਆਂ ਤੋਂ ਬਾਅਦ ਬਹੁਤਾ ਸਮਾਂ ਆਪਣਾ ਮੂਲ ਪਛਾਣ ਕਰਨ ਵਿੱਚ ਲਗਾ ਦਿੰਦਾ ਹਾਂ। ਤੁਹਾਡੀ ਘੁਰਕੀ ਵਾਲੇ ਲਾਡ ਪਿਆਰ ਤੋਂ ਬਾਅਦ ਲਿਖਣ ਦੇ ਲਈ ਕਦੀ-ਕਦੀ ਵਕਤ ਮਿਲ ਹੀ ਜਾਂਦਾ ਹੈ। ਤੁਹਾਡੇ ਵਿਚਾਰ ਬਹੁਤ ਜਾਣਕਾਰੀ ਭਰਪੂਰ ਹੁੰਦੇ ਹਨ ਅਤੇ ਤੁਹਾਡਾ ਹਰ ਸ਼ੋਅ ਭਾਰਤ ਦੇ ਕੌਫਿਨ ਵਿੱਚ ਇੱਕ ਹੋਰ ਕਿਲ ਦਾ ਕੰਮ ਕਰਦਾ ਹੈ। ਪਰਮਾਤਮਾ ਕਰੇ ਇਹ ਕੌਫਿਨ ਜਲਦੀ ਤਿਆਰ ਹੋ ਜਾਵੇ ਅਤੇ ਖਾਲਸਾ ਇਸ ਨੂੰ ਸਮੁੰਦਰ ਵਿੱਚ ਰੋੜੇ ਅਤੇ ਖਾਲਸੇ ਦੇ ਸਿਰ ਤਾਜ ਹੋਵੇ। ਭੁੱਲ ਚੁੱਕ ਮਾਫ। ਸਰਬੱਤ ਦਾ ਭਲਾ ਮੰਗਦਾ ਹੋਇਆ ਖਾਲਸੇ ਦਾ ਕੂਕਰ ਕੁਲਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ 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 ਜ਼ਿੰਦਾਬਾਦ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੈ। ਸਮਾਂ ਸੀ ਮੈਂ ਅਸੀਂ ਬਹੁਤ ਵੇਰਵੇ ਨਾਲ ਡਿਸਕਸ ਨਹੀਂ ਕਰ ਸਕਾਂਗੇ। ਸੈਲਫ ਐਕਸਪਲੇਨੇਟਰੀ ਹੈ ਉਹਨਾਂ ਦੀ ਲਿਖਤ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਠੀਕ ਸ਼ਬਦ ਪ੍ਰਗਟ ਦਿਵਸ ਬਣਦਾ ਹੈ। ਸਾਜਨਾ ਸਿਰਜਣਾ ਕਈ ਵਾਰ ਤੁਸੀਂ ਕਾਮਨ ਮੈਨ ਦੀ ਲੈਂਗੁਏਜ ਦੇ ਵਿੱਚ ਜਨਮ ਦਿਨ ਨੂੰ ਕੱਟਣ ਲਈ ਇਹ ਜ਼ਿਆਦਾ ਬੈਟਰ ਵਰਡਸ ਹਨ, ਪਰ ਪ੍ਰਗਟ ਦਿਵਸ ਜ਼ਿਆਦਾ ਐਪਰੋਪਰੀਏਟ ਹੈ। ਬਾਕੀ ਉਹਨਾਂ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਦੋਸਤੀ, ਇਸ ਦਾ ਹੋਰ ਗੂੜਾ ਰੰਗ ਹੋਏ ਉਸ ਦਾ ਜ਼ਿਕਰ ਕੀਤਾ ਹੈ। ਪੰਥਕ ਚੈਨਲ ਦਾ ਜਿਹੜਾ ਖਿਤਾਬ ਔਰ ਇਸ ਦੇ ਲਈ ਉਹਨਾਂ ਨੇ ਕਿਹਾ ਵੀ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਫਿਕਰ ਤਾਂ ਜ਼ਿਆਦਾ ਹੋ ਗਿਆ। ਬਹੁਤੇ ਸਮਝਦੇ ਜੀ ਬਹੁਤ ਪੈਸੇ ਆ ਗਏ। ਮੈਂ ਕਿਹਾ ਜੋ ਕਮਿਟਮੈਂਟਸ ਨੇ ਕਦੋਂ ਆਉਣਗੀਆਂ, ਤੁਸੀਂ ਸਾਡੀ ਮਦਦ ਕਰੋ। ਇਹ ਨਾ ਹੋਏ ਵੀ ਖਿਤਾਬ ਉੱਤੇ ਹੀ ਰਹਿ ਜਾਏ, ਮੁੜ ਕੇ ਅਸੀਂ ਫਿਰ ਦੇਖੀਏ ਵੀ ਇਹ ਕਹਿੰਦਾ ਖਿਤਾਬ ਗਲ ਚ ਪਾਉਣ ਨਾਲ ਤਾਂ ਨਹੀਂ ਗੱਲ ਬਣਨੀ ਹੈ। ਅਲਟੀਮੇਟਲੀ ਸਾਨੂੰ ਬੜੀ ਜਿਹੜੀ ਹੈ ਡਾਇਰ ਸਾਡੀ ਨੀਡ ਹੈ ਫਾਈਨੈਂਸ਼ੀਅਲ ਸਪੋਰਟ ਦੀ। ਔਰ ਉਹਨਾਂ ਨੇ ਕਿਹਾ ਵੀ ਮੂਲ ਪਛਾਣ ਵੱਲ ਸਮਾਂ ਲਾਉਂਦੇ ਨੇ, ਪਰਿਵਾਰਕ ਰੁਝੇਵੇਂ ਨੇ, ਫਿਰ ਵੀ ਸਾਡੀ ਪਿਆਰ ਘੁਰਕੀ ਤੋਂ ਵੀ ਡਰਦੇ ਨੇ। ਉਹਨਾਂ ਦਾ ਪਿਆਰ ਘੁਰਕੀ ਤੋਂ ਡਰਨ ਲਈ ਸਾਡਾ ਵੀ ਪਿਆਰ ਭਰਿਆ ਧੰਨਵਾਦ। ਔਰ ਉਹਨਾਂ ਨੇ ਕਿਹਾ ਵੀ ਕੌਫਿਨ ਚ ਕਿਲ ਹੋਏਗਾ ਜਿਹੜਾ ਹਰ ਸ਼ੋਅ ਹੈ, ਔਰ ਸਾਡੀ ਵੀ ਇਹੀ ਕੋਸ਼ਿਸ਼ ਹੈ। ਔਰ ਜਿੰਨਾ ਪਿਆਰ ਮੁਹੱਬਤ ਅਸੀਂ ਦੇਖਦੇ ਹਾਂ ਕਿ ਫਿਜ਼ਾ ਚ ਹੁੰਦਾ ਹੈ, ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ। ਜਦੋਂ 90 ਸਾਲ ਦੇ ਕੋਈ ਬਜ਼ੁਰਗ, ਮੈਂ ਕੱਲ ਵੀ ਦੇਖ ਰਿਹਾ ਸੀ, ਆ ਕੇ ਜਿਹੜੇ ਨੇ ਕੰਬਦੇ ਆ ਕੇ ਬਸ ਤੁਹਾਨੂੰ ਗਲ ਨਾਲ ਲਾਣਾ ਸੀ, ਬੇਟਾ ਤੁਹਾਨੂੰ ਮਹਾਰਾਜ ਸਾਡੀ ਵੀ ਉਮਰ ਦੇ। ਤੇ ਉਦੋਂ ਲੱਗਦਾ ਕਿ ਵੀ ਨਹੀਂ ਵਾਕਿਆ ਹੀ ਕੁਝ ਯੂਜ਼ਫੁਲ ਕਰ ਰਹੇ। ਤਾਂ ਕਈ ਵਾਰ ਇਹ ਆਪਣੇ ਆਪ ਨੂੰ ਵੀ ਲੱਗਣ ਲੱਗ ਜਾਂਦਾ ਵੀ ਕਿਤੇ ਇਹ ਸਾਡਾ ਹੀ ਦਿਮਾਗ ਤਾਂ ਨਹੀਂ ਖਰਾਬ। ਲੇਕਿਨ ਅਸੀਂ ਸਮਝਦੇ ਹਾਂ ਵੀ ਕੌਮ ਦੇ ਵਿੱਚ ਇਸ ਵੇਲੇ ਇੱਕ ਨਵਾਂ ਉਭਾਰ ਹੈ, ਨਵਾਂ ਰੰਗ ਹੈ, ਖਾਲਿਸਤਾਨ ਲਈ ਉਤਸ਼ਾਹ ਹੈ। ਯੰਗਰ ਜਨਰੇਸ਼ਨ ਜਿਵੇਂ ਇਸ ਨਗਰ ਕੀਰਤਨ ਚ ਸਿੱਖਸ ਫਾਰ ਜਸਟਿਸ ਦੇ ਫਲੋਟ ਨਾਲ ਬਹੁਤ ਯੰਗਸਟਰਸ ਔਰ ਪੂਰੇ ਉਹਨਾਂ ਨੇ ਮੈਨੂੰ ਤੁਰੇ ਜਾਂਦੇ ਵੀ ਰੋਕ ਕੇ ਕਿ ਨਹੀਂ ਤੁਸੀਂ ਇੱਥੇ ਐਡਰੈਸ ਕਰੋ। ਹਾਲਾਂਕਿ ਅਸੀਂ ਰਸ਼ ਕਰ ਰਹੇ ਸੀ ਬੈਕ ਸੈਕਰਾਮੈਂਟੋ ਤੋਂ ਫਲਾਈਟ ਸੀ, ਰੈਡ ਆਈ ਫਲਾਈਟ।
ਸੋ ਉਸ ਤੋਂ ਸਾਨੂੰ ਲੱਗਦਾ ਹੈ ਕਿ ਮਹਾਰਾਜ ਦੀ ਕਿਰਪਾ ਨਾਲ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 128 ਨੂੰ ਚੁਣਿਆ। ਸਹਿਜ ਸਮਾਦ ਸਾਧ ਸੰਗਤ ਸਖਾ ਮਿਲਾਪ, ਗगन ਘਟਾ ਘਮੰਡ ਜੁਗਤ ਕੈ ਜਾਨੀਏ। ਸਹਿਜ ਸਮਾਦ ਕੀਰਤਨ ਗੁਰ ਸ਼ਬਦ ਕੈ, ਅਨਹਦ ਨਾਦ ਗਰਜਤ ਉਨਮਾਨੀਏ। ਸਹਿਜ ਸਮਾਦ ਸਾਧ ਸੰਗਤ ਜੋਤੀ ਸਰੂਪ, ਦਾਮਨੀ ਚਮਤਕਾਰ ਉਨਮਨ ਮਾਨੀਏ। ਸਹਿਜ ਸਮਾਦ ਲਿਵ ਨਿਝਰ ਅਪਾਰ ਧਾਰ, ਬਰਖਾ ਅੰਮ੍ਰਿਤ ਜਲ ਸਰਬ ਨਿਦਾਨੀ। ਜੀ ਭਾਈ ਸਾਹਿਬ ਨੇ ਸਾਧ ਸੰਗਤ ਦੀ ਕੀ ਅਹਿਮੀਅਤ ਹੈ, ਔਰ ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਜੁੜ ਕੇ ਸਹਿਜ ਸਮਾਦ ਵਾਹਿਗੁਰੂ ਦਾ ਸਤਤ ਨਾਮ, ਸਤਤ ਸਿਮਰਨ, ਜਿਹੜਾ ਇੱਕ ਲਗਾਤਾਰਤਾ ਨਾਲ ਗੁਰਮੁਖ ਰੋਮ ਰੋਮ ਹਰ ਧਿਆਵੈ, ਉਸ ਅਵਸਥਾ ਤੱਕ ਪਹੁੰਚਾ ਦਿੰਦਾ। ਤੇ ਇਸ ਮਿਲਾਪ ਨਾਲ ਗੁਰੂ ਦੇ ਸਹਿਜ ਦੇ ਵਿੱਚ ਸਮਾਧ ਦਾ ਕੀ ਅਸਰ ਹੁੰਦਾ? ਗगन ਘਟਾ ਘਮੰਡ ਜੁਗਤ ਕਹਿ ਜਾਨੀਏ। ਇਹ ਇਵੇਂ ਹੀ ਹੈ ਕਿ ਅਸਮਾਨ ਦੇ ਵਿੱਚ ਘਟਾਵਾਂ ਬਣੀਆਂ, ਬੱਦਲ ਇਕੱਠੇ ਹੋਏ, ਬਿਜਲੀ ਜਿਹੜੀ ਹੈ ਉਹ ਕੜਕੀ, ਔਰ ਨਾਲ ਹੀ ਮੀਂਹ ਵੀ ਪਿਆ। ਔਰ ਅਗਲੇ ਤਿੰਨੋਂ ਹੀ ਪਦਿਆਂ 'ਚ ਉਹਨਾਂ ਨੇ ਪਹਿਲਾ ਹੀ ਸ਼ਬਦ ਸਹਿਜ ਸਮਾਦ ਕੀਰਤਨ ਗੁਰ ਸ਼ਬਦ ਕਹਿ, ਇਸ ਦੇ ਨਾਲ ਕਿਹਾ ਕਿ ਗੁਰੂ ਦੀ ਕੀਰਤੀ ਦੇ ਨਾਲ ਕੀ ਹੁੰਦਾ? ਅਨਹਦ ਨਾਦ ਗਰਜਤ ਉਨਮਾਨੀ ਹੈ, ਕਿ ਇਸ ਤਰ੍ਹਾਂ ਹੈ ਕਿ ਜਿਵੇਂ ਉਹ ਅਨਹਦ ਨਾਦ ਜਿਹੜਾ ਬਿਨਾਂ ਆਵਾਜ਼ ਤੋਂ ਹੈ, ਉਹਨੂੰ ਬਦਲਾਂ ਦੀ ਥੰਡਰ ਦੇ ਨਾਲ, ਗਰਜ ਦੇ ਨਾਲ ਕੰਪੇਅਰ ਕੀਤਾ ਹੈ। ਔਰ ਇਸੇ ਤਰ੍ਹਾਂ ਸਹਿਜ ਸਮਾਦ ਸਾਧ ਸੰਗਤ ਜੋਤੀ ਸਰੂਪ, ਸਾਧ ਸੰਗਤ 'ਚ ਮਿਲ ਕੇ ਉਸ ਜੋਤ ਸਰੂਪ ਨਿਰੰਕਾਰ ਨੂੰ ਯਾਦ ਕਰਨਾ ਇਵੇਂ ਹੀ ਹੈ ਜਿਵੇਂ ਕਿ ਮਾਨੋ ਅਸਮਾਨ ਤੋਂ ਬਿਜਲੀ, ਦਾਮਨੀ ਕਹਿੰਦੇ ਨੇ ਬਿਜਲੀ ਨੂੰ, ਕਿ ਲਾਈਟਨਿੰਗ ਪੈ ਰਹੀ ਹੋਏ। ਸੋ ਇਹ ਅਲੰਕਾਰ ਬੱਦਲਾਂ ਦਾ, ਬਿਜਲੀ ਦਾ, ਗਰਜ ਦਾ, ਮੀਂਹ ਦਾ, ਤੇ ਇਧਰ ਤਿੰਨੋਂ ਚਾਰੋਂ ਪਦਿਆਂ 'ਚ ਹੀ ਕਿ ਉਸ ਦੇ ਅੰਦਰ ਉਸ ਕਿਸਮ ਦੀ ਬਿਜਲੀ ਆਉਂਦੀ ਹੈ, ਚਮਕ ਆਉਂਦੀ ਹੈ, ਤੁਹਾਡਾ ਅੰਦਰ ਰੁਸ਼ਨਾਇਆ ਜਾਂਦਾ ਹੈ, ਅੰਦਰ ਚਾਨਣ ਹੁੰਦਾ ਹੈ, ਹਨੇਰਾ ਭੱਜ ਜਾਂਦਾ ਹੈ, ਅੰਦਰ ਅਨਹਦ ਨਾਦ ਹੁੰਦਾ ਹੈ, ਔਰ ਅੰਦਰ ਤੁਹਾਡੇ ਉਹ ਅਖੀਰ ਦੇ ਵਿੱਚ ਰਿਮ ਛਿਮ ਵਰਸੇ ਅੰਮ੍ਰਿਤ ਧਾਰ। ਰਿਮ ਛਿਮ ਕੇ ਚਿਮ ਚਿਮ ਵਰਸੇ ਅੰਮ੍ਰਿਤ ਧਾਰ। ਮਨ ਜੀਵੇ ਗੁਰ ਸ਼ਬਦ, ਮੈਨੂੰ ਸ਼ਾਇਦ ਅਗਲੀ ਤੁਕ ਯਾਦ ਨਹੀਂ ਹੈ, ਪਰ ਇਹ ਇਵੇਂ ਹੀ ਹੈ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਫਿਰ ਤੁਸੀਂ ਉਸ ਭਿੱਜੀ ਰਾਤ ਦੇ ਵਿੱਚ ਬੈਠ ਕੇ ਉਹਨਾਂ ਤਾਰਿਆਂ ਦੀ ਲੋਹ ਦੇ ਵਿੱਚ, ਚਾਨਣ ਦੇ ਵਿੱਚ ਜਾਗਦੇ ਹੋ। ਤੁਹਾਡੇ ਅੰਦਰ ਅਨਹਦ ਵਾਜੇ ਵੱਜਦੇ ਨੇ, ਤੁਹਾਡੇ ਅੰਦਰ ਉਹ ਚਿਮ ਬਰਸਿਆ ਅੰਮ੍ਰਿਤ ਧਾਰ ਹੈ, ਉਹ ਚਿਮ। ਔਰ ਅਖੀਰ 'ਚ ਉਹਨਾਂ ਨੇ ਕਿਹਾ ਸਹਿਜ ਸਮਾਦ ਲਿਵ ਨਿਝਰ ਅਪਾਰ ਧਾਰ। ਧਾਰ ਹੁੰਦਾ ਪਾਣੀ ਦੀ ਸਟਰੀਮ, ਉਹ ਲਗਾਤਾਰਤਾ ਨਾਲ ਉਹ ਪਿਆਰ ਦੇ ਵਿੱਚ, ਗੁਰੂ ਪਿਆਰ ਦਾ ਜਿਹੜਾ ਉਹ ਨਾਲਾ ਹੈ, ਸਟਰੀਮ ਹੈ, ਉਹ ਤੁਹਾਡੇ ਅੰਦਰ ਝਰਦਾ ਹੈ। ਜਿਵੇਂ ਝਰਨਾ ਨੂੰ ਕਹਿੰਦੇ ਨੇ, ਝਰਨੇ ਤੋਂ ਹੀ ਆਇਆ। ਜਦੋਂ ਤੁਸੀਂ ਪਹਾੜਾਂ 'ਚ ਜਾਓ ਤਾਂ ਉਹਦੇ 'ਚ ਕਲ ਮਿੱਠੀ ਆਵਾਜ਼ ਉਸ ਝਰਨੇ ਦੀ ਹੁੰਦੀ ਹੈ, ਬਰਖਾ ਅੰਮ੍ਰਿਤ ਜਲ ਸਰਬ ਨਿਧਾਨੀ ਹੈ। ਔਰ ਇਹ ਅੰਮ੍ਰਿਤ ਨੈਕਟਰ ਜਿਹੜਾ ਤੁਹਾਡੇ ਅੰਦਰ ਨਾਮ ਦਾ ਹੁੰਦਾ, ਉਸ ਦੇ ਨਾਲ ਸਰਬ ਨਿਧਾਨੀ ਹੈ। ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਤੇ ਕੁੱਲ ਦੁਨੀਆ ਦੇ ਖਜ਼ਾਨੇ ਤੁਹਾਡੇ ਪੈਰਾਂ 'ਚ ਪਏ ਹੁੰਦੇ ਨੇ, ਔਰ ਤੁਹਾਡੇ ਅੰਦਰ ਉਹ ਆਨੰਦ ਹੁੰਦਾ, ਉਹ ਚਾਹ ਹੁੰਦਾ, ਉਹ ਪਿਆਰੇ ਦੀ ਯਾਦ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।